ਆਈਸ ਨਾਲ ਰਿਲੇਟਡ ਕਾਫੀ ਖਬਰਾਂ ਹੈਗੀਆਂ। ਇੱਕ ਖਬਰ ਇਹ ਵੀ ਆ ਵੀ ਆਈਸ ਇੱਕ 24/7 ਸੋਸ਼ਲ ਮੀਡੀਆ ਸਰਵੇਲੈਂਸ ਟੀਮ ਬਣਾਉਣ ਜਾ ਰਹੀ ਹੈਗੀ ਆ। 24 ਘੰਟੇ 7 ਦਿਨ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਆ ਉਸ ਨੂੰ ਆਈਸ ਵਾਚ ਕਰੂਗੀ। ਖਾਸ ਕਰਕੇ ਜਿਹੜੇ ਹੁਣ ਆਪਣੇ ਸਰੋਤੇ ਆ ਧਿਆਨ ਰੱਖੋ, ਕਈ ਵਾਰੀ ਤੁਸੀਂ ਬਹੁਤ ਕਿਸੇ ਨੂੰ ਧਮਕੀਆਂ ਦਿੰਦੇ ਰਹਿੰਦੇ ਆ, ਗਲਤ ਮਲਤ ਲਿਖਦੇ ਰਹਿੰਦੇ ਆ। ਖਾਸ ਕਰਕੇ ਜੇ ਕਿਸੇ ਅਮਰੀਕਨ ਸਿਟੀਜ਼ਨ ਨੂੰ ਧਮਕਾਉਣ ਦੀ ਕੋਸ਼ਿਸ਼ ਕਰਦੇ ਆ ਤੇ ਇਹਦੇ ਰਿਜ਼ਲਟਸ ਜਿਹੜੇ ਆ ਉਹ ਬਾਹਲੇ ਗੁੱਡ ਨਹੀਂ ਨਿਕਲਣੇ ਹੈਗੇ। ਜਿਹੜੇ ਡਾਕੂਮੈਂਟਸ ਆਏ ਆ ਉਹਨਾਂ ਦੇ ਮੁਤਾਬਕ ਆਈਸ ਵਾਲਿਆਂ ਨੇ ਦਰਜਨਾਂ ਦੇ ਕਰੀਬ ਕੰਟਰੈਕਟਰਸ ਨੂੰ ਹਾਇਰ ਕਰ ਰਹੇ ਆ ਜਾਂ ਕਰ ਲਿਆ ਹੈਗਾ ਟੂ ਸਕੈਨ ਐਕਸ, ਫੇਸਬੁੱਕ, ਟਿਕਟੌਕ ਤੇ ਹੋਰ ਜਿਹੜੇ ਪਲੇਟਫਾਰਮ ਹੈਗੇ ਆ ਤਾਂ ਕਿ ਲੋਕਾਂ ਨੂੰ ਡਿਪੋਰਟ ਕੀਤਾ ਜਾ ਸਕੇ। 30 ਦੇ ਕਰੀਬ ਜਿਹੜੇ ਕੰਟਰੈਕਟਰ ਜਾਂ ਕੰਟਰੈਕਟਿੰਗ ਕੰਪਨੀਆਂ ਆ ਉਹਨਾਂ ਨੂੰ ਹਾਇਰ ਕੀਤਾ ਗਿਆ ਹੈਗਾ। ਉਹ ਪੋਸਟ ਵੀ ਦੇਖਣਗੇ, ਫੋਟੋਜ਼ ਦੇਖਣਗੇ, ਮੈਸੇजेस, ਸਾਰਾ ਕੁਝ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਆ ਦੇਖਣਗੇ। ਇਹ ਜਿਹੜਾ ਪ੍ਰੋਗਰਾਮ ਆ ਕਹਿੰਦੇ 30 ਦੇ ਕਰੀਬ ਪ੍ਰਾਈਵੇਟਲੀ ਐਨਾਲਿਸਟ ਜੋ ਹਾਇਰ ਕੀਤੇ ਗਏ ਆ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਫੈਸਿਲਿਟੀਜ਼, ਇੱਕ ਬਰਮਾਉਂਟ ਚ ਆ, ਇੱਕ ਸਦਰਨ ਕੈਲੀਫੋਰਨੀਆ ਚ ਆ। ਉਹਨਾਂ ਦੀ ਜਿਹੜੀ ਜੌਬ ਆ ਮੇਨ ਇਹੀ ਆ ਫੇਸਬੁੱਕ ਦੇ ਥਰੂ ਜਾਣਾ, ਟਿਕਟੌਕ, ਇੰਸਟਾਗ੍ਰਾਮ, ਯੂਟਿਊਬ ਤੇ ਹੋਰ ਪਲੇਟਫਾਰਮਸ ਤੇ ਉਹਨਾਂ ਨੂੰ ਕਨਵਰਟ ਕਰਨਾ ਪੋਸਟ ਤੇ ਪ੍ਰੋਫਾਈਲਸ ਦੇ ਵਿੱਚ ਤਾਂ ਕਿ ਐਨਫੋਰਸਮੈਂਟ ਰੇਟਸ ਦੀ ਜਿਹੜੀ ਲੀਡਸ ਆ ਉਹ ਉਹਨਾਂ ਨੂੰ ਮਿਲ ਸਕੇ। ਸੋ ਇਹ ਇੱਕ ਬੜਾ ਹੈਰਾਨੀਜਨਕ ਕੰਮ ਆ ਉਹ ਕਰਨ ਜਾ ਰਹੇ ਆ। ਐਪਲ ਜਿਹੜੀ ਕੰਪਨੀ ਆ ਉਹ ਝੁਕ ਗਈ ਹੈਗੀ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਅੱਗੇ। ਉਹਨਾਂ ਨੇ ਇਹ ਕਿਹਾ ਵੀ ਜਿਹੜੀ ਆਈਸ ਟਰੈਕਿੰਗ ਐਪ ਆ ਉਸ ਨੂੰ ਅਸੀਂ ਰਿਮੂਵ ਕਰਨ ਜਾ ਰਹੇ ਹਾਂ। ਬਹੁਤ ਸਾਰੇ ਲੋਕਾਂ ਨੇ ਖਾਸ ਕਰਕੇ ਜਿਹੜੇ ਸਪੈਨਿਸ਼ ਮੂਲ ਦੇ ਹੈਗੇ ਆ ਉਹਨਾਂ ਨੇ ਇਹ ਐਪਸ ਡਾਊਨਲੋਡ ਕੀਤੀ ਸੀ। ਉਸ ਐਪਸ ਦੇ ਥਰੂ ਜਿੱਥੇ ਵੀ ਕਿਤੇ ਆਈਸ ਵਾਲੇ ਛਾਪਾ ਮਾਰਨ ਜਾਂਦੇ ਸੀ ਤੇ ਉਹ ਲਾਈਵ ਦੱਸ ਦਿੰਦੇ ਸੀ ਵੀ ਹਾਂ ਇੱਥੇ ਹੋ ਰਿਹਾ ਹੈਗਾ। ਸੋ ਉਸ ਐਪ ਨੂੰ ਐਪਲ ਵਾਲਿਆਂ ਨੇ ਰਿਮੂਵ ਕਰ ਦਿੱਤਾ ਗਿਆ ਹੈਗਾ। ਸ਼ਿਕਾਗੋ ਏਰੀਆ ਦੇ ਵਿੱਚ ਦੋ ਅਨਡਾਕੂਮੈਂਟਡ ਇਮੀਗ੍ਰੈਂਟਸ ਜਿਨ੍ਹਾਂ ਨੇ ਆਈਸ ਦੀ ਵਹੀਕਲਸ ਨੂੰ ਤੋੜ ਭੰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਅਰੈਸਟ ਕੀਤਾ ਗਿਆ। ਇਸ ਟਾਈਮ ਸ਼ਿਕਾਗੋ ਦੇ ਵਿੱਚ ਆਪਰੇਸ਼ਨ ਮਿਡਵੇ ਬਲਿਜ਼ ਚੱਲ ਰਿਹਾ ਹੈਗਾ ਤੇ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਇੱਕ ਪੂਰੀ ਦੀ ਪੂਰੀ ਅਪਾਰਟਮੈਂਟ ਕੰਪਲੈਕਸ ਨੂੰ ਜਿਹੜਾ ਕਾਫੀ ਹਾਈ ਰਾਈਜ਼ ਅਪਾਰਟਮੈਂਟ ਬਿਲਡਿੰਗ ਸੀ ਉਸ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਆਈਸ ਏਜੰਟਸ ਵੱਲੋਂ ਘੇਰ ਲਿਆ ਗਿਆ ਸੀ। ਰੂਫ ਦੇ ਉੱਤੇ ਵੀ ਹੈਲੀਕਾਪਟਰ ਭੇਜੇ ਗਏ ਸੀ ਤੇ ਕੱਲੇ-ਕੱਲੇ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਉੱਥੋਂ ਅਰੈਸਟ ਕੀਤਾ ਗਿਆ, ਫੜਿਆ ਗਿਆ। ਕਈਆਂ ਨੇ ਤਾਂ ਕੱਪੜੇ ਵੀ ਨਹੀਂ ਵਿਚਾਰਿਆਂ ਨੇ ਪਾਏ, ਨਿਆਣੇ ਤੱਕ ਵੀ ਫੜੇ ਗਏ ਸੀ। ਉਸ ਤੋਂ ਬਾਅਦ ਫਿਰ ਉਹ ਪੂਰੀ ਤਰ੍ਹਾਂ ਵੈਰੀਫਾਈ ਕਰਕੇ ਜਿਹੜੇ ਛੱਡੇ ਗਏ ਤੇ ਕਾਫੀ ਲੋਕ ਜਿਹੜੇ ਆ ਅਰੈਸਟ ਵੀ ਕੀਤੇ ਗਏ ਹੈਗੇ ਆ। ਸੋ ਇਹ ਕਾਫੀ ਜਿਹੜਾ ਆਪਰੇਸ਼ਨ ਆ ਆਈਸ ਵੱਲੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਚੱਲ ਰਿਹਾ ਹੈਗਾ। ਜੀ, ਬਿਲਕੁਲ।